ਜੀ ਸਲਾਮ ਦੋਸਤੋ, ਮੈਂ ਤੁਹਾਡਾ ਆਪਣਾ ਸੱਜਣ, ਤੁਹਾਡਾ ਮਿਲੀ, ਤੁਹਾਡਾ ਬੇਲੀ ਸੱਕ ਪੰਜਾਬੀ ਤੇ ਮੇਰੇ ਨਾਲ ਨੇ ਆਬਦ ਜ਼ਿਆ ਸਾਹਿਬ। ਤੁਸੀਂ ਇਸ ਵੇਲੇ ਸਾਡੇ ਨਾਲ ਜੁੜੇ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ ਤੇ ਅਸੀਂ ਅੱਜ ਪਹੁੰਚੇ ਹਾਂ ਬੁਰੇਵਾਲਾ, ਜਿਹਨੂੰ ਮਿਨੀ ਲਾਹੌਰ ਵੀ ਆਖਿਆ ਜਾਂਦਾ ਹੈ। ਤੇ ਅਸੀਂ ਬੁਰੇਵਾਲਾ ਦੇ ਨੇੜੇ ਇੱਕ ਐਸੇ ਵਲੀ, ਇੱਕ ਐਸੇ ਸੰਤ ਸੂਫੀ ਦੀ ਦਰਗਾਹ ਤੇ ਜਾ ਰਹੇ ਹਾਂ ਜਿੱਥੋਂ ਪੰਜਾਬੀ ਦੇ ਪਹਿਲੇ ਲਿਖਾਰੀ ਬਾਬੇ ਫਰੀਦ ਹੁਰਾਂ ਵੀ ਫੈਜ਼ ਹਾਸਲ ਕੀਤਾ। ਫੈਜ਼ ਕਿਉਂ ਨਾ ਹਾਸਲ ਕਰਦੇ, ਕਿਉਂਕਿ ਉਹਨਾਂ ਨੇ ਜੇ ਅਸੀਂ ਸਾਦਾ ਲਫ਼ਜ਼ਾਂ ਵਿੱਚ ਕਹੀਏ ਤੇ ਉਹਨਾਂ ਨੇ ਡਾਇਰੈਕਟਲੀ ਬੈਤ ਕੀਤੀ ਹੈ ਹਜ਼ਰਤ ਹਸਨ अलैहिस्सलाम ਦੀ। ਔਰ ਹਜ਼ਰਤ ਹਸਨ ਆਲੇ ਨਬੀ ਉਹਨਾਂ ਨੇ ਬੈਤ ਕੀਤੀ ਹੈ। ਉਹ ਤੋਂ ਫਿਰ ਜਿਹੜਾ ਫੈਜ਼ ਹਾਜੀ ਸ਼ੇਰ ਦੀਵਾਨ ਹੋਰਾਂ ਨੂੰ ਮਿਲਿਆ, ਉਹਨਾਂ ਨੇ ਫਿਰ ਅੱਗੇ ਤਕਸੀਮ ਕੀਤਾ। ਬੁਰੀਵਾਲਾ ਦੀ ਖੁਸ਼ਕਿਸਮਤੀ ਹੈ ਔਰ ਮੇਰੀ ਇਸ ਵਾਸਤੇ ਖੁਸ਼ਕਿਸਮਤੀ ਹੈ ਕਿਉਂਕਿ ਮੈਂ ਬੁਰੀਵਾਲਾ ਦਾ ਵਾਸੀ ਹਾਂ ਕਿ ਬੁਰੇਵਾਲਾ ਦੇ ਵਿੱਚ ਇੰਨੇ ਵੱਡੇ ਅੱਲਾ ਦੇ ਵਲੀ ਹੋਏ ਨੇ। ਵਲੀ ਤੇ ਸਾਰੇ ਹੀ ਵੱਡੇ ਹੁੰਦੇ ਨੇ, ਇੰਨੀ ਪਹੁੰਚੀ ਹੋਈ ਹਸਤੀ, ਇੰਨੇ ਬਰਗਜ਼ੀਦਾ ਸ਼ਖਸੀਅਤ ਜਿਹੜੀ ਇਸ ਧਰਤੀ ਦੇ ਉੱਤੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਗੁਜ਼ਾਰੀ, ਔਰ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅੱਜ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਇਸ ਵਲੌਗ ਦੇ ਵਿੱਚ ਤੁਹਾਡੇ ਨਾਲ ਜੁੜੇ ਰਿਹਾ ਜੀ। ਲਓ ਜੀ ਮਿੱਤਰੋ ਪਿਆਰਿਓ, ਅਸੀਂ ਹਾਜੀ ਸ਼ੇਰ ਦੀਵਾਨ ਸਿਟੀ ਜਿਹੜਾ ਹੈ ਉਹ ਅੱਡਾ ਬਣਿਆ ਹੈ, ਉਹਦੇ ਅਸੀਂ ਐਂਟਰ ਹੋ ਗਏ ਤੇ ਬਸ ਮੇਰਾ ਖਿਆਲ ਹੈ ਕਿ ਸ਼ਾਇਦ 2-4 ਦਿਨਾਂ ਤੋਂ ਬਾਅਦ ਦਰਬਾਰ ਸ਼ਰੀਫ ਦਾ ਏਰੀਆ ਸ਼ੁਰੂ ਹੋ ਜਾਣਾ ਹੈ। ਬਾਬਾ ਹਾਜੀ ਸ਼ੇਰ ਦੀਵਾਨ ਹੁਰਾਂ ਦੀ ਦਰਗਾਹ ਬੁਰੇਵਾਲਾ ਤੋਂ 18 ਕਿਲੋਮੀਟਰ ਦੇ ਪੰਧ ਤੇ ਹੈ। ਔਰ ਇਸ ਦਰਗਾਹ ਦੀ ਇੱਕ ਖਾਸੀਅਤ ਹੈ ਕਿ ਇੱਥੇ ਬਹੁਤ ਸਾਰੇ ਵਲੀਆਂ ਦੀ ਅਕੀਦਤ ਜੁੜੀ ਹੈ ਔਰ ਬਹੁਤ ਸਾਰੇ ਵਲੀਆਂ ਨੇ ਬਾਰਹਾ ਦਫਾ ਹਾਜ਼ਰੀ ਦਿੱਤੀ ਇਸ ਦਰਗਾਹ 'ਤੇ, ਜਿਸ ਦੇ ਵਿੱਚ ਸਭ ਤੋਂ ਜ਼ਿਆਦਾ ਮਸ਼ਹੂਰ ਪੰਜਾਬੀ ਦੇ ਪਹਿਲੇ ਲਿਖਾਰੀ ਬਾਬੇ ਫਰੀਦ ਹੁਰਾਂ ਦੀ ਸੇਵਾ ਸ਼ਾਮਲ ਹੈ ਕਿ ਉਹਨਾਂ ਨੇ 12 ਸਾਲ ਇਸ ਦਰਗਾਹ 'ਤੇ ਸੇਵਾ ਕੀਤੀ। ਸੋਹਣਾ ਰੱਬ ਕੁਰਾਨ ਪਾਕ ਦੇ ਵਿੱਚ ਫਰਮਾਂਦਾ ਹੈ ਕਿ ਬੰਦਿਆ ਤੂੰ ਮੇਰਾ ਜ਼ਿਕਰ ਜ਼ਮੀਨ 'ਤੇ ਬੁਲੰਦ ਕਰ, ਮੈਂ ਤੇਰਾ ਜ਼ਿਕਰ ਆਸਮਾਨਾਂ 'ਤੇ ਬੁਲੰਦ ਕਰਦਾ ਹਾਂ। ਅਤੇ ਉਹੀ ਗੱਲ ਕਿ ਰੱਬ ਸੋਹਣਾ ਆਪਣੇ ਬੇਲੀਆਂ ਨੂੰ ਮਰਨ ਨਹੀਂ ਦਿੰਦਾ। ਮੀਆਂ ਸਾਹਿਬ ਰਹਿਮਤੁல்லாਹ ਅਲੈਹ ਹੋਰੀ ਵੀ ਫਰਮਾਉਂਦੇ ਨੇ ਕਿ ਵਲੀ ਅੱਲਾ ਦੇ ਮਰਦੇ ਨਾਹੀਂ ਕਰਦੇ ਪਰਦਾ ਪੋਸ਼ੀ, ਕੀ ਹੋਇਆ ਜੇ ਦੁਨੀਆ ਉੱਤੋਂ ਟੁਰ ਗਏ ਨਾਲ ਖਾਮੋਸ਼ੀ। ਅਤੇ ਅੱਜ ਇਹ ਚੀਜ਼ ਸਾਨੂੰ ਵੇਖਣ ਨੂੰ ਮਿਲਦੀ ਹੈ ਕਿ ਉਹਨਾਂ ਬਜ਼ੁਰਗਾਂ ਨੇ ਜ਼ਮੀਨ 'ਤੇ ਰੱਬ ਰੱਬ ਕੀਤੀ ਅਤੇ ਅੱਜ ਉਹਨਾਂ ਦੇ ਚਰਚੇ ਸੋਹਣੇ ਰੱਬ ਨੇ ਅਰਸ਼ਾਂ 'ਤੇ ਵੀ ਕੀਤੇ ਔਰ ਜ਼ਮੀਨ 'ਤੇ ਉਹਨਾਂ ਦੀਆਂ ਦਰਗਾਹਾਂ ਵੀ ਆਬਾਦ ਰੱਖੀਆਂ। ਦਰਗਾਹ ਬਾਬਾ ਹਾਜੀ ਸ਼ੇਰ ਦੀਵਾਨ ਹੁਰਾਂ ਦੇ ਅਹਾਤੇ ਦੇ ਨਾਲ ਇੱਕ ਬਹੁਤ ਸੋਹਣੀ ਮਸਜਿਦ ਵੀ ਬਣਾਈ ਗਈ ਹੈ ਔਰ ਦਰਗਾਹ ਦੇ ਅਹਾਤੇ ਦੇ ਅੰਦਰ ਇੱਕ ਬਹੁਤ ਸੋਹਣਾ ਵਣ ਦਾ ਦਰਖਤ ਹੈ ਜੋ ਦਰਗਾਹ ਦੀ ਖੂਬਸੂਰਤੀ ਦੇ ਵਿੱਚ ਹੋਰ ਵੀ ਵਾਧਾ ਕਰਦਾ ਹੈ। ਅਲਾ ਇੰਨਾ ਔਲੀਆ ਅੱਲਾਹ ਲਾ ਖੌਫੁਨ ਅਲੈਹਿਮ ਵਲਾ ਹੁਮ ਯਹਜ਼ਨੂਨ ਅੱਲਾਜ਼ੀਨਾ ਆਮਨੂ व कानू यत्तकून। ਮੀਆਂ ਸਾਹਿਬ ਰਹਿਮਤੁல்லாਹ ਅਲੈਹ ਫਰਮਾਉਂਦੇ ਆ ਕਿ ਵਲੀ ਅੱਲਾ ਦੇ ਮਰਦੇ ਨਾਹੀਂ ਕਰਦੇ ਪਰਦਾ ਪੋਸ਼ੀ, ਕੀ ਹੋਇਆ ਜੇ ਦੁਨੀਆ ਉੱਤੋਂ ਟੁਰ ਗਏ ਨਾਲ ਖਾਮੋਸ਼ੀ। ਸੋਹਣੇ ਰੱਬ ਦੇ ਬੇਲੀ ਜਿਹੜੇ ਆ ਉਹ ਦੁਨੀਆ ਤੋਂ ਸਰੀਰਕ ਤੌਰ ਤੇ ਜਾਂਦੇ ਆ, ਆਤਮਿਕ ਤੌਰ ਤੇ ਨਹੀਂ ਜਾਂਦੇ। ਤੇ ਅਸੀਂ ਇਸ ਵੇਲੇ ਉਸ ਦਰਗਾਹ ਤੇ ਮੌਜੂਦ ਹਾਂ ਕਿ ਜਿੱਥੇ ਉਹਨਾਂ ਲੋਕਾਂ ਵੀ ਪਾਣੀ ਭੜਿਆ ਜਿਨ੍ਹਾਂ ਦਾ ਦੁਨੀਆ ਪਾਣੀ ਭਰਦੀ ਹੈ। ਪੰਜਾਬੀ ਦੇ ਪਹਿਲੇ ਲਿਖਾਰੀ ਬਾਬਾ ਫਰੀਦ ਹੁਰੀ, ਉਹਨਾਂ ਨੇ ਵੀ ਇਸ ਦਰਗਾਹ ਤੇ 12 ਸਾਲ ਚਿੱਲਾ ਕੀਤਾ ਤੇ ਖੂਹ ਮੌਜੂਦ ਆ ਉਹ, ਬਲਕਿ ਪ੍ਰੋਫੈਸਰ ਮੋਹਨ ਸਿੰਘ ਹੁਰੀ ਆਪਣੀ ਰਚਨਾ ਰੱਬ ਇੱਕ ਗੁੰਝਲਦਾਰ ਪੁਜਾਰਤ ਦੇ ਵਿੱਚ ਵੀ ਕਹਿੰਦੇ ਨੇ ਕਿ ਕੋਈ ਲਮਕਿਆ ਖੂਹ ਦੇ ਵਿੱਚ ਪੁੱਠਾ। ਔਰ ਦੋਸਤੋ, ਹਾਜੀ ਸ਼ੇਰ ਦੀਵਾਨ ਹੁਰਾਂ ਦੀ ਜੁੜਤ ਜਿਹੜੀ ਹੈ ਉਹ 1400 ਸਾਲ ਪਹਿਲੇ ਵਾਲੀ ਤਰੀਕ ਦੇ ਨਾਲ ਹੈ, ਕਿਉਂਕਿ ਇਹਨਾਂ ਦੀ ਬੈਤ ਹਜ਼ਰਤ ਇਮਾਮ ਹਸਨ अलैहिस्सलाम ਤੋਂ ਹੈ। ਔਰ ਤੁਹਾਨੂੰ ਇੱਕ ਹੋਰ ਚੀਜ਼ ਦੱਸਦਾ ਜਾਵਾਂ ਕਿ ਅੱਗੇ ਮੈਂ ਤੁਹਾਨੂੰ ਵਲੌਗ ਦੇ ਵਿੱਚ ਦੱਸਿਆ ਕਿ ਬਾਬੇ ਫਰੀਦ ਹੁਰਾਂ ਇਸ ਦਰਗਾਹ ਤੇ 12 ਸਾਲ ਸੇਵਾ ਕੀਤੀ, 12 ਸਾਲ ਚਿੱਲਾ ਕੀਤਾ ਇਸ ਦਰਗਾਹ ਤੇ। ਔਰ ਸਾਨੂੰ ਪਤਾ ਚੱਲਿਆ ਕਿ ਇੱਥੇ ਜਿੱਥੇ ਖੂਹ ਹੈ, ਜਿੱਥੇ ਬਾਬਾ ਫਰੀਦ ਹੁਰਾਂ ਨੇ 12 ਸਾਲ ਚਿੱਲਾ ਕੀਤਾ, ਉੱਥੇ ਇੱਕ ਗੁਰਦੁਆਰਾ ਵੀ ਹੈ ਔਰ ਉਹ ਗੁਰੂ ਘਰ ਸ੍ਰੀ ਗੁਰੂ ਨਾਨਕ ਦੇਵ ਜੀ ਹੋਰਾਂ ਦਾ ਚਰਨ ਛੂਹ ਪ੍ਰਾਪਤ ਗੁਰਦੁਆਰਾ ਹੈ, ਯਾਨੀ ਕਿ ਸ੍ਰੀ ਗੁਰੂ ਨਾਨਕ ਦੇਵ ਹੁਰੀ ਵੀ ਇਸ ਜਗ੍ਹਾ ਤੇ ਆਏ। ਔਰ ਤੁਹਾਨੂੰ ਇੱਕ ਹੋਰ ਚੀਜ਼
ਵਿਖਾਉਂਦੇ ਹਾਂ ਕਿ ਇਹ ਬਹੁਤ ਸੋਹਣੀ ਮਾਰਕੀਟ ਹੈ ਇੱਥੇ ਤੇ ਫੈਸ ਦੇ ਨਾਲ ਨਾਲ ਲੋਕ ਨਿਸ਼ਾਨੀ ਦੇ ਤੌਰ ਤੇ ਕੁਝ ਲੈ ਕੇ ਜਾਂਦੇ ਆ ਔਰ ਆਰਟੀਫੀਸ਼ੀਅਲ ਨਹੀਂ, ਤੁਹਾਨੂੰ ਇੱਕ ओरिजिनल ਚੀਜ਼ ਵਿਖਾਣਾ ਹੈ ਕਿ ਇਹ ਵੇਖੋ ਮਖਾਣੇ ਤਿਆਰ ਕੀਤੇ ਜਾ ਰਹੇ ਆ। ਔਰ ਇਹ ਮੈਂ ਜ਼ਿੰਦਗੀ ਦੇ ਵਿੱਚ ਪਹਿਲੀ ਦਫਾ ਦੇਖ ਰਿਹਾ ਹਾਂ ਮਖਾਣੇ ਬਣਦੇ। ਔਰ ਹੁਣ ਅਸੀਂ ਪਹੁੰਚ ਗਏ ਹਾਂ ਉਸ ਖੂਹ ਤੇ ਜਿੱਥੇ ਬਾਬੇ ਫਰੀਦ ਹੁਰਾਂ ਨੇ 12 ਸਾਲ ਚਿੱਲਾ ਕੀਤਾ। ਇਹ ਉਹ ਖੂਹ ਹੈ ਜਿਹਨੂੰ ਪ੍ਰੋਫੈਸਰ ਮੋਹਨ ਸਿੰਘ ਹੁਰਾਂ ਵੀ ਲਿਖਿਆ ਕਿ ਕੋਈ ਲਮਕਿਆ ਖੂਹ ਦੇ ਵਿੱਚ ਪੁੱਠਾ। ਔਰ ਇੱਥੇ ਬਾਬੇ ਫਰੀਦ ਹੁਰਾਂ ਦੀ ਚਿੱਲਾ ਗਾਹ ਵੀ ਮੌਜੂਦ ਹੈ। ਔਰ ਇਹ ਜਿਹੜੀ ਤੁਸੀਂ ਕਬਰ ਵੇਖ ਰਹੇ ਜੇ, ਜਿਹੜਾ ਸਫਾਈ ਕਰਦਾ ਸੀ ਉਹਨਾਂ ਦਾ ਨਾਮ ਸੀ ਜਾਨ ਮੁਹੰਮਦ। ਇਹ ਉਹਨਾਂ ਦੀ ਕਬਰ ਆ। ਇਹ ਤੁਹਾਨੂੰ ਚਿੱਲਾ ਗਾਹ ਦੇ ਵੀ ਦਰਸ਼ਨ ਕਰਵਾ ਦਿੰਦੇ ਅੰਦਰੋਂ। ਔਰ ਇਹ ਬਾਬੇ ਫਰੀਦ ਹੋਰਾਂ ਦੀ ਇਤਿਹਾਸ ਅਨੁਸਾਰ ਇਹ ਫੋਟੋਆਂ ਵੀ ਲੱਗੀਆਂ ਹੋਈਆਂ ਨੇ ਕਿ ਇਹ ਬਾਬੇ ਫਰੀਦ ਉਹ ਖੂਹ ਔਰ ਇਹ ਫੋਟੋਆਂ ਇਤਿਹਾਸ ਨੂੰ ਜ਼ਾਹਰ ਕਰਦੀਆਂ ਨੇ ਕਿ ਕਿਵੇਂ ਬਾਬੇ ਫਰੀਦ ਹੋਰੀ ਇੱਥੇ ਆਏ ਔਰ ਚਿੱਲਾ ਕਰਦੇ ਰਹੇ। ਔਰ ਰੱਬ ਨੂੰ ਪਾਉਣ ਵਾਸਤੇ ਸਾਡੇ ਸੂਫੀ ਸੰਤਾਂ ਨੇ, ਦਰਵੇਸ਼ਾਂ ਨੇ, ਭਗਤਾਂ ਫਕੀਰਾਂ ਨੇ ਬੜੇ ਲੱਖਾਂ ਯਤਨ ਕੀਤੇ ਨੇ ਕਿ ਸੋਹਣੇ ਰੱਬ ਦੇ ਨਾਲ ਅਸੀਂ ਜੁੜ ਜਾਈਏ, ਉਹਦੀ ਯਾਰੀ ਜਿਹੜੀ ਗੂੜੀ ਹੋ ਜਾਵੇ। ਜੀ ਪਿਆਰੇ ਦਰਸ਼ਕੋ, ਆਪਣੇ ਵਿਲਾਗ ਅਨੁਸਾਰ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਕਿ ਇੱਥੇ ਗੁਰੂ ਘਰ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਹੋਰਾਂ ਦੇ ਚਰਨ ਛੂਹ ਪ੍ਰਾਪਤ, ਤੇ ਅਸੀਂ ਉਸ ਗੁਰੂ ਘਰ ਮੌਜੂਦ ਹਾਂ ਤੇ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਉਸ ਗੁਰੂ ਘਰ ਦੇ। ਅਸੀਂ ਇਸ ਗੁਰੂ ਘਰ ਆਏ ਹਾਂ ਔਰ ਮੈਂ ਇਹ ਸਮਝਦਾ ਸੀ ਕਿ ਸ਼ਾਇਦ ਇਹ ਹੁਣ ਘਰ ਬਣ ਚੁੱਕਿਆ ਤੇ ਆਮ ਇੱਕ ਬਿਲਡਿੰਗ ਹੀ ਰਹਿ ਗਈ ਆ, ਲੇਕਿਨ ਅੰਦਰ ਆਉਣ ਲੱਗਿਆਂ ਪਤਾ ਲੱਗਾ ਕਿ ਅਜੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਹੋਰਾਂ ਦੇ ਨਾਮ ਤੋਂ ਮੁੰਸਲਿਕ ਇਹ ਗੁਰੂ ਘਰ ਹੀ ਹੈ ਔਰ ਇਹਦੀ ਉਂਝ ਹੀ ਇੱਜ਼ਤ ਮਾਨ ਸਨਮਾਨ ਇਹਦਾ ਕੀਤਾ ਜਾਂਦਾ ਹੈ। ਜੁੱਤੀ ਲਾ ਕੇ ਅੰਦਰ ਜਾਇਆ ਜਾਂਦਾ ਹੈ ਔਰ ਸ੍ਰੀ ਗੁਰੂ ਨਾਨਕ ਦੇਵ ਜੀ ਹੋਰਾਂ ਦੀ ਫੋਟੋ ਵੀ ਲੱਗੀ ਹੈ ਔਰ ਗੁਰੂ ਘਰ ਅਜੇ ਤੀਕ ਤੇ ਆਪਣੀ ਅਸਲੀ ਹਾਲਤ ਵਿੱਚ ਮੌਜੂਦ ਹੈ ਔਰ ਤਖਤੀਆਂ ਵੀ ਲੱਗੀਆਂ ਹੋਈਆਂ ਨੇ ਕਿ ਸੇਵਾ ਕਰਾਈ ਲਾਲਾ ਚਾਨੀ ਰਾਮ। ਤੇ ਔਰ ਦੂਸਰੇ ਨੰਬਰ ਦੇ ਉੱਤੇ ਵੀ ਤੁਸੀਂ ਵੇਖ ਸਕਦੇ ਇੱਕ ਓਂਕਾਰ, ਸ੍ਰੀ ਅਕਾਲ ਸਹਾਏ, ਸ੍ਰੀ ਮਾਨ ਸਰਦਾਰ ਦੂਲਾ ਸਿੰਘ ਨਾਗਪਾਲ ਦੇ ਘਰੋਂ ਜਿੰਦੋ ਬਾਈ ਨਾਰੰਗ ਨੇ ਪੁੰਨ ਕੀਤਾ 101 ਰੁਪਈਆ। ਔਰ ਇੱਧਰ ਵੀ ਤੁਸੀਂ ਦੇਖ ਸਕਦੇ ਹੋ, ਇੱਧਰ ਵੀ ਤਖਤੀ ਲੱਗੀ ਹੋਈ ਆ ਕਿ ਇੱਕ ਓਂਕਾਰ ਸੇਵਾ ਕਰਵਾਈ। ਔਰ ਇਹ ਚੱਕ ਨੰਬਰ 317 EB ਬੂਰੇਵਾਲਾ ਦੇ ਵਿੱਚ ਇਹ ਗੁਰੂ ਘਰ ਮੌਜੂਦ। ਔਰ ਕੀ ਉਹ ਸੁਹਾਨਾ ਵੇਲਾ ਹੋਵੇਗਾ ਜਦੋਂ ਇੱਕ ਰੱਬ ਤੇ ਯਕੀਨ ਰੱਖਦਿਆਂ ਹੋਇਆਂ ਕੋਈ ਬਾਬਾ ਤੇ ਕਹਿ ਰਿਹਾ ਹੋਵੇਗਾ ਚਿੱਲਾ ਕੱਟਦਿਆਂ ਕਿ ਫਰੀਦਾ ਸ਼ੱਕਰ ਖੰਡ ਨਵਾਤ ਗੁੜ ਮਾਖੀਓ ਮਾਂਜਾ ਦੁੱਧ ਸਭੇ ਵਸਤੋਂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਤੇ ਕੁਝ ਸਾਲਾਂ ਬਾਅਦ ਕੋਈ ਬਾਬਾ ਆ ਕੇ ਕਹਿ ਰਿਹਾ ਹੋਵੇਗਾ ਕਿ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ। ਔਰ ਸਭ ਤੋਂ ਵੱਡੀ ਧਾਰਮਿਕ ਸਾਂਝ ਤੇ ਇਸ ਜਗ੍ਹਾ ਤੇ ਰਹਿਣ ਵਾਲੀ ਫੈਮਿਲੀ ਨੇ ਵਿਖਾਈ ਏ ਕਿ ਉਹਨੇ ਇਸ ਬਿਲਡਿੰਗ ਨੂੰ ਆਪਣੇ ਵਰਤੋਂ ਵਿੱਚ ਨਹੀਂ ਲਿਆਂਦਾ ਬਲਕਿ ਸਿੱਖਾਂ ਦੀ ਮਜ਼ਹਬੀ ਇਬਾਦਤਗਾਹ ਸਮਝਦਿਆਂ ਹੋਇਆ ਗੁਰੂ ਘਰ ਵਾਲਾ ਪੂਰਾ ਮਾਨ ਸਤਿਕਾਰ ਕੀਤਾ। ਤੇ ਤੁਸੀਂ ਇਹ ਜਿਹੜੀ ਬਿਲਡਿੰਗ ਹੈ, ਜਿਹੜਾ ਗੁਰੂ ਘਰ ਹੈ, ਤੁਸੀਂ ਇਹਦੇ ਅੰਦਰ ਰਿਹਾਇਸ਼ ਕਿਉਂ ਨਹੀਂ ਕੀਤੀ? ਇਹ ਜੀ ਸਿੱਖਾਂ ਦੀ ਇਬਾਦਤਗਾਹ ਹੈ, ਅਸੀਂ ਇਹਦਾ ਇਤਰਾਮ ਕਰਨੇ ਆ, ਇਸ ਵਜ੍ਹਾ ਤੋਂ ਇਹਨੂੰ ਇਸਤੇਮਾਲ ਨਹੀਂ ਕਰਦੇ। ਔਰ ਕਿੱਡੀ ਸੋਹਣੀ ਗੱਲ ਕੀਤੀ। ਇਹ ਬਹੁਤ ਪਿਆਰੀ ਚੀਜ਼ ਵੇਖਣ ਨੂੰ ਮਿਲੀ ਹੈ ਕਿ ਗੁਰੂ ਘਰ ਆਪਣੀ ਅਸਲੀ ਹਾਲਤ ਵਿੱਚ ਮੌਜੂਦ ਹੈ ਇੱਕ ਮੁਸਲਮਾਨ ਫੈਮਿਲੀ ਦੇ ਅੰਡਰ। ਜੀ ਮਿੱਤਰੋ ਪਿਆਰਿਓ, ਅੱਜ ਦੇ ਵਲੌਗ ਦੇ ਵਿੱਚ ਅਸੀਂ ਬਾਬਾ ਹਾਜੀ ਸ਼ੇਰ ਦੀਵਾਨ ਔਰ ਇਹਦੇ ਆਲ ਦੁਆਲ ਜੁੜਿਆ ਹੋਇਆ ਇਤਿਹਾਸ ਤੁਹਾਡੇ ਨਾਲ ਸਾਂਝਾ ਕੀਤਾ ਹੈ। ਉਮੀਦ ਕਰਨੇ ਆ ਕਿ ਤੁਹਾਨੂੰ ਅੱਜ ਦਾ ਵਲੌਗ ਬਹੁਤ ਪਸੰਦ ਆਇਆ ਹੋਵੇਗਾ। ਤੁਹਾਡੀ ਇਸ ਬਾਰੇ ਕੀ ਰਾਏ ਹੈ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਆ ਜੇ। ਅਗਲੇ ਵਲੌਗ ਤੱਕ ਸਾਨੂੰ ਇਜਾਜ਼ਤ ਦਿਓ। ਆਪਣਾ ਬਹੁਤ ਜ਼ਿਆਦਾ ਖਿਆਲ ਰੱਖਿਆ ਜੇ। ਰੱਬ ਰਾਖਾ।